ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਅੱਜ 27 ਅਕਤੂਬਰ 2015 11 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਕੱਲ ਤਾਂ ਸਾਰੇ ਅਮਰੀਕਾ ਦੀ ਫਿਜ਼ਾ 'ਚ ਇੱਕ ਸ਼ਬਦ ਹੀ ਗੂੰਜ ਰਿਹਾ ਹੈ ਕਿਹੜਾ ਜੀ? ਤੇ ਉਹ ਹੈ ਯੂਬਾ ਸਿਟੀ। ਜੀ ਜੀ ਜਦੋਂ ਬਿਲਕੁਲ। ਮੈਂ ਆਇਆ ਤੇ ਸ਼ੁਰੂ 'ਚ ਇੱਕ ਨੇ ਹਾਸੇ 'ਚ ਕਿਹਾ, ਕਹਿੰਦੇ 7 ਅਜੂਬੇ ਇਸ ਦੁਨੀਆ ਮੇਂ 8ਵਾਂ ਯੂਬਾ ਸਿਟੀ। ਜੀ ਕਹਿੰਦੇ ਵੀ 7 ਅਜੂਬੇ 7 ਵੰਡਰਸ ਹੋਣਗੇ ਪਰ ਸਾਡੇ ਲਈ ਯੂਬਾ ਸਿਟੀ। ਜੀ ਫਿਰ ਇੱਕ ਗੱਲ ਉਹਨਾਂ ਨੇ ਹੋਰ ਸੁਣਾਈ, ਜਿਹੜੀ ਸ਼ੁਰੂ 'ਚ ਸੁਣੀ ਹੁੰਦੀ ਹੈ, ਤੁਹਾਨੂੰ ਯਾਦ ਹੁੰਦੀ ਹੈ। ਤੇ ਉਹਨਾਂ ਨੇ ਕਿਹਾ ਕਿ ਜੀ ਉੱਥੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕੋਈ ਕਿਸੇ ਦਾ ਵੀਜ਼ਾ ਲੱਗ ਗਿਆ ਅਮਰੀਕਾ ਦਾ, ਤੇ ਉਸ ਦੀ ਮਾਂ ਨੂੰ ਵਧਾਈ ਦਿੱਤੀ ਕਿਸੇ ਨੇ। ਜੀ ਮਾਤਾ ਜੀ ਵਧਾਈ ਹੋਏ, ਤੁਹਾਡਾ ਪੁੱਤਰ ਚੱਲਿਆ ਅਮਰੀਕਾ। ਕਹਿੰਦੀ ਨਹੀਂ ਪੁੱਤ, ਅਮਰੀਕਾ ਨਹੀਂ ਚੱਲਿਆ, ਯੂਬਾ ਸਿਟੀ ਚੱਲਿਆ। ਮਾਤਾ ਦੇ ਪਾਣਾ ਯੂਬਾ ਸਿਟੀ ਵੱਡਾ, ਅਮਰੀਕਾ ਯੂਬਾ ਸਿਟੀ ਚਾਹੁੰਦਾ। ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਬਾ ਸਿਟੀ ਦੇ ਜਿੰਨੇ ਆਪਣੇ ਵੀਰ ਭੈਣਾਂ ਉੱਥੇ ਵਸਦੇ ਨੇ, ਜੇ ਤੁਸੀਂ ਉਹਨਾਂ ਦਾ ਪਿਆਰ, ਉਹਨਾਂ ਦੀ ਸੇਵਾ ਔਰ ਸਿੱਖੀ ਭਾਵਨਾ ਦੇਖਣੀ ਹੈ ਤੇ ਹੁਣ ਉਹ ਦੌਰ ਸ਼ੁਰੂ ਹੋ ਗਿਆ। ਅਕਤੂਬਰ ਅੱਜ ਤੋਂ ਹੀ ਫੈਸਟੀਵਿਟੀਜ਼ ਚੱਲ ਰਹੀਆਂ ਨੇ, ਕਿਉਂਕਿ ਉਹਨਾਂ ਨੇ ਲਗਭਗ 36-37 ਸਾਲ ਪਹਿਲਾਂ ਜਿਹੜੇ ਵੀ ਉੱਥੇ ਕੋਈ ਸਿਆਣੇ ਸਨ ਜਿਨ੍ਹਾਂ ਨੇ ਇਹ ਦਿਨ ਮਿਥਿਆ ਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਜਿਹੜਾ ਹੈ ਉਹ ਨਗਰ ਕੀਰਤਨ ਸਮਰਪਿਤ ਹੋਏ। ਔਰ ਦੂਸਰੀ ਗੱਲ ਸਿਆਣੀ ਉਹਨਾਂ ਨੇ ਇਹ ਕੀਤੀ ਕਿ ਉਹਨਾਂ ਨੇ ਪੱਕਾ ਇਹ ਰੱਖ ਦਿੱਤਾ ਹੈ ਵੀ ਜਿਹੜਾ ਵੀ ਨਵੰਬਰ ਮਹੀਨੇ ਦਾ ਪਹਿਲਾ ਐਤਵਾਰ ਹੋਏਗਾ ਉਸ ਦਿਨ ਉਹ ਨਗਰ ਕੀਰਤਨ ਹੋਏਗਾ। ਹੁਣ ਜੇ ਮੈਂ ਪਿਛਲੇ ਲਗਭਗ 25-26 ਸਾਲ ਤੋਂ ਹੀ ਲਗਾਤਾਰਤਾ ਨਾਲ ਉਹ ਅਟੈਂਡ ਕਰਦਾ, ਸੋ ਸਾਲ ਦਾ ਪਹਿਲਾਂ ਹੀ ਮਾਰਕ ਕੀਤਾ ਹੁੰਦਾ ਵੀ ਜਿਹੜਾ ਪਹਿਲਾ ਐਤਵਾਰ ਹੋਏਗਾ। ਫਿਰ ਮੈਂ ਦੇਖਿਆ ਵੀ ਇਹਨਾਂ ਨੇ ਐਤਵਾਰ ਇੱਕ ਤਾਂ ਚਲੋ ਫਿਕਸ ਕੀਤਾ, ਕਿਉਂ ਚੁਣਿਆ? ਉਹਦੇ 'ਚ ਇੱਕ ਫਾਇਦਾ ਹੋਰ ਹੁੰਦਾ ਹੈ ਕਿ ਉਸ ਐਤਵਾਰ ਨੂੰ ਹੀ, ਉਸ ਤੋਂ ਪ੍ਰੀਵੀਅਸ ਸ਼ਾਮ ਰਾਤ 12 ਵਜੇ ਟਾਈਮ ਜਿਹੜਾ ਹੈ ਉਹ ਬਦਲਦਾ ਹੈ। ਸੋ 1 ਘੰਟੇ ਦਾ ਹੋਰ ਫਾਇਦਾ ਹੁੰਦਾ ਹੈ। ਜਿਹੜੇ ਲੋਕ ਇਹ ਸਮਝ ਕੇ ਆਉਂਦੇ ਨੇ ਕਿ ਵੀ ਉੱਥੇ 9 ਵਜੇ ਨੇ ਜੀ, ਤੇ ਜਦੋਂ ਉੱਥੇ ਆਉਂਦੇ ਨੇ ਤਾਂ ਉੱਥੇ ਅਸਲ 'ਚ 8 ਵਜੇ ਹੁੰਦੇ ਨੇ। ਸੋ ਇਹ ਵੀ ਇੱਕ ਫਾਇਦੇ ਵਾਲੀ, ਹਾਲਾਂਕਿ ਸਨਲਾਈਟ ਦੇ ਕਰਕੇ ਅਮਰੀਕਾ ਭਰ 'ਚ ਤਬਦੀਲੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਹੀ ਜਿਹੜਾ ਜਿਸ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ, ਰਾਗੀ ਜੱਥੇ, ਕੀਰਤਨੀ, ਦੂਸਰੇ ਜਿਹੜੇ ਕਥਾਵਾਚਕ, ਉਹ ਤਾਂ ਮਹੀਨਾ ਪਹਿਲਾਂ ਆਏ ਹੁੰਦੇ ਨੇ ਔਰ ਹੁਣ ਉੱਥੇ ਮੇਲੇ ਵਰਗਾ ਮਾਹੌਲ ਹੋਏਗਾ। ਪਰ ਜਿਉਂ-ਜਿਉਂ ਆਉਣ ਵਾਲੇ ਦਿਨ ਹੋਰ ਨੇੜੇ ਆਉਂਦੇ ਜਾਣਗੇ, ਫਿਰ ਉਹਨਾਂ ਦਾ, ਜਿਵੇਂ ਉਹਨਾਂ ਨੇ ਫਰਾਈਡੇ, ਸ਼ੁੱਕਰਵਾਰ ਹਰ ਵਾਰ ਆਤਿਸ਼ਬਾਜ਼ੀ ਹੁੰਦੀ ਹੈ, ਪਰ ਇਸ ਵਾਰ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਇਸ ਕਰਕੇ ਕਿ ਜੋ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, 2 ਗੁਰਸਿੱਖਾਂ ਦੀ ਸ਼ਹੀਦੀ ਔਰ ਪੰਥ ਸਾਰਾ ਇਸ ਵੇਲੇ ਕੌਮੀ ਵਕਾਰ ਲਈ ਜੂਝ ਰਿਹਾ ਹੈ ਜੀ, ਔਰ ਇਹ ਕਾਲ ਵੀ ਦਿੱਤੀ ਗਈ ਹੈ ਕਿ ਇਸ ਵਾਰ ਦੀਵਾਲੀ ਵੀ ਕਾਲੀ ਦੀਵਾਲੀ ਮਨਾਈ ਜਾਏ ਔਰ ਕੋਈ ਜਿਹੜੀ ਹੈ ਉਹ ਘਰਾਂ ਦੇ ਬਾਹਰ ਕਾਲੇ ਝੰਡੇ ਲਾਏ ਜਾਣ ਔਰ ਕੋਈ ਜਿਹੜੀ ਹੈ ਉਹ ਦੀਪਮਾਲਾ ਨਾ ਕੀਤੀ ਜਾਏ। ਸ਼੍ਰੋਮਣੀ ਕਮੇਟੀ ਨੇ ਵੀ ਡਰਦੇ ਆ, ਹਾਲਾਂਕਿ ਇਹੀ ਸਾਰੇ ਵਰਤਾਰਾ ਕਰਵਾਉਣ ਵਾਲੇ ਨੇ, ਇਹਨਾਂ ਨੇ ਵੀ ਕਿਹਾ ਜੀ ਦਰਬਾਰ ਸਾਹਿਬ 'ਚ ਐਤਕੀ ਆਤਿਸ਼ਬਾਜ਼ੀ ਨਹੀਂ ਹੋਏਗੀ ਔਰ ਬਿਲਕੁਲ ਲੋਕ ਹੀ ਹੋਏਗਾ ਜੀ। ਸੋ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਆ ਯੂਬਾ ਸਿਟੀ ਮੈਨੇਜਮੈਂਟ ਨੇ ਵੀ ਫੈਸਲਾ ਕੀਤਾ ਕਿ ਵੀ ਇਸ ਵਾਰ ਆਤਿਸ਼ਬਾਜ਼ੀ ਨਹੀਂ ਹੋਏਗੀ। ਨਹੀਂ ਤਾਂ ਸ਼ੁੱਕਰਵਾਰ ਦੀ ਸ਼ਾਮ ਜਿਹੜਾ ਉਹ ਇੱਕ ਕਾਫੀ ਰੰਗੀਨ ਜਿਹੜਾ ਆਤਿਸ਼ਬਾਜ਼ੀ ਦੇ ਨਾਲ ਇੱਕ 4 ਚੁਫੇਰੇ, ਜਿਹਨੂੰ ਤੁਸੀਂ ਕਲਰਫੁਲ ਕਹੋ, ਮਾਹੌਲ ਬਣ ਜਾਂਦਾ। ਸੈਚਰਡੇ ਫਿਰ ਜਿਹੜਾ ਬਹੁਤ ਸਾਰੇ ਹੁੰਦੇ ਨੇ ਪ੍ਰੋਗਰਾਮ, ਸ਼ਾਮ ਨੂੰ 7-8 ਵਜੇ ਤੋਂ ਕੀਰਤਨ ਦਰਬਾਰ, ਫਿਰ ਸ਼ਾਮ ਨੂੰ ਸਟੇਜ ਹੁੰਦੀ ਹੈ ਜੀ, ਤੇ ਸੰਡੇ ਸਵੇਰੇ ਨਗਰ ਕੀਰਤਨ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ ਹੁਣ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ ਜੀ। ਇਹ ਵਾਕਿਆ ਹੁੰਦਾ ਔਰ ਪਹਿਲਾਂ ਹੀ 2-3 ਦਿਨ ਪਹਿਲਾਂ ਉੱਥੇ ਪੂਰਾ ਬਾਜ਼ਾਰ ਸੱਜ ਜਾਂਦਾ ਹੈ, ਹਰ ਤਰ੍ਹਾਂ ਦਾ, ਖਾਣ ਦਾ, ਕੱਪੜਿਆਂ ਦਾ, ਦੂਸਰਾ ਤੀਸਰਾ। ਸੋ ਇਹ ਵੇਰਵਾ ਸ਼ਾਇਦ ਹੁਣ ਅੱਜ ਇਸ ਲਈ ਵੀ ਯਾਦ ਆ ਰਿਹਾ ਵੀ ਅੱਜ ਸਾਡੀ ਟੀਵੀ 84 ਦੀ ਟੀਮ ਦਾ ਪੂਰਾ ਕਰੂ, 5 ਸਾਡੇ ਵੀਰ ਭੈਣ ਜਿਹੜੇ ਨੇ ਉਹ ਸੈਕਰਾਮੈਂਟੋ ਲੈਂਡ ਕਰਕੇ ਉੱਥੇ ਪਹੁੰਚ ਗਏ ਨੇ। ਆਲਰੇਡੀ ਉਹਨਾਂ ਨੇ ਆਪਣੇ ਕੰਮ ਸ਼ੁਰੂ ਕਰਤਾ, ਕੈਮਰੇ ਕੱਢ ਲਏ ਨੇ, 4 ਚੁਫੇਰੇ ਉਹਨਾਂ ਦਾ ਸ਼ੂਟ ਚੱਲ ਰਿਹਾ ਔਰ ਇਹ ਸਾਨੂੰ ਆਪਣੇ ਸੰਗਤ ਦੇ ਮਾਣ ਨਾਲ ਫਖਰ ਹਾਸਲ ਹੈ ਕਿ ਇਸ ਵਾਰ ਅਸੀਂ ਇਹ ਪ੍ਰੋਗਰਾਮ ਜਿਹੜੇ ਨੇ ਇਹ ਲਾਈਵ ਬ੍ਰੌਡਕਾਸਟ ਕਰਾਂਗੇ ਇਹਨਾਂ ਸਾਰੇ ਦਿਨਾਂ ਦੇ।
ਔਰ ਅਸੀਂ ਵੀ ਆਪਣੀ ਟੀਮ ਨੂੰ ਜਿਹੜਾ ਹੈ ਫਰਾਈਡੇ ਜੁਆਇਨ ਕਰਾਂਗੇ। ਜੀ ਸੋ ਅਸੀਂ ਸਮਝਦੇ ਹਾਂ ਕਿ ਇਹ ਹਾਲਾਂਕਿ ਥੋੜੀ ਬਹੁਤ ਹਿਲਜੁਲ ਹੁੰਦੀ ਹੈ, ਕਿਤੇ ਵੀ ਇੱਕ ਦੋ ਦਿਨ ਪਹਿਲਾਂ ਸੀ ਜੀ ਪੁਲਿਸ ਆ ਗਈ ਜਾਂ ਦੂਸਰਾ, ਲੇਕਿਨ ਇਹ ਇੱਕ ਹਿੱਸਾ ਹੈ। ਔਰ ਜਿਹੜੀ ਚੰਗੀ ਗੱਲ ਹੈ ਵੀ ਯੂਬਾ ਸਿਟੀ ਮੈਨੇਜਮੈਂਟ ਨੇ ਪਹਿਲਾਂ ਹੀ ਇਹ ਬੜਾ ਸਟਰੋਂਗ ਫੈਸਲਾ ਲਿਆ ਕਿ ਬਾਦਲ ਸਰਕਾਰ ਔਰ ਉਹਨਾਂ ਦਾ ਝੂਠ ਵੇਚਣ ਵਾਲਾ ਪੀਟੀਸੀ ਚੈਨਲ, ਇਹਨਾਂ ਸਾਰਿਆਂ ਦਾ ਪੱਕਾ ਬਾਈਕਾਟ ਕੀਤਾ ਕਿ ਇਹ ਅੱਗੇ ਇਹਨਾਂ ਦਾ ਫਲੋਟ ਹੁੰਦਾ ਅਕਾਲੀ ਦਲ ਦਾ, ਕਿਉਂਕਿ ਬਹੁਤ ਸਾਰੇ ਕਲਰਫੁਲ ਫਲੋਟ ਹੁੰਦੇ ਨੇ ਔਰ ਉੱਥੇ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਗੰਨੇ ਦਾ ਰਸ ਵੀ ਮਿਲੇਗਾ, ਸਰੋਂ ਦਾ ਸਾਗ, ਮੱਕੀ ਦੀ ਰੋਟੀ ਵੀ ਹੈ, ਕੋਈ ਤਾਜ਼ਾ ਮੌਸਮੀਆਂ ਦਾ ਜੂਸ ਕੱਢ ਰਿਹਾ ਹੈ ਜੀ, ਕੋਈ ਪਤਾ ਨਹੀਂ ਕੀ ਕੀ ਹੋ ਰਿਹਾ ਚਾਰ ਚ। ਫਿਰ ਇੱਕ ਉੱਥੇ ਸੇਵਾ ਦਾ ਚਾਅ ਵੀ, ਇੱਕ ਫੈਸਟੀਵਿਟੀ ਵੀ, ਔਰ ਇੰਨਾ ਮਹਿਸੂਸ ਹੁੰਦਾ ਵੀ ਅੱਛਾ ਅਸੀਂ ਤਾਂ ਅਮਰੀਕਾ ਤੇ ਕਬਜ਼ਾ ਕਰ ਲਿਆ। ਇੰਨੇ ਲੋਕ ਦੇਖ ਕੇ ਲੱਗਦਾ ਵੀ, ਪਰ ਜਲੂਸ ਜਿਹੜਾ ਨਗਰ ਕੀਰਤਨ ਜਿਹਨੂੰ ਕਹਿੰਦੇ ਨੇ ਲੰਬਾ ਹੁੰਦਾ, ਤੁਰਨਾ ਖੇਤਾਂ 'ਚ ਹੀ ਪੈਂਦਾ, 4-5 ਮੀਲ ਤੁਰਨਾ ਪੈਣਾ। ਮੇਰੀ ਫਰੈਂਡ ਨੇ ਮੈਨੂੰ ਦੱਸਿਆ, ਅੱਜ ਮੈਨੂੰ ਮਿਲੀ ਸੀ ਉਹ। ਹਾਂ ਸੋ ਰੀਅਲੀ ਗੁੱਡ। ਹਾਂ, ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਯੂਨੀਕ ਐਕਸਪੀਰੀਅੰਸ ਹੁੰਦਾ ਹੈ। ਸੋ ਅਸੀਂ ਇਹ ਦਰਸ਼ਕਾਂ ਨੂੰ ਬੇਨਤੀ ਵੀ ਕਰਾਂਗੇ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਦੇਖਣ। ਜਿਹੜੇ ਤਾਂ ਉੱਥੇ ਪਹੁੰਚ ਸਕਦੇ ਨੇ ਉਹ ਤਾਂ ਉਸ ਦਾ ਜ਼ਾਹਰਾ ਜ਼ਹੂਰ ਆਨੰਦ ਮਾਣਨਗੇ ਪ੍ਰੋਗਰਾਮ ਦਾ, ਔਰ ਜਿਹੜੇ ਨਹੀਂ ਵੀ ਪਹੁੰਚ ਸਕਦੇ ਉਹ ਘੱਟੋ ਘੱਟ ਇਸ ਨੂੰ ਜਿਹੜਾ TV 84 ਰਾਹੀਂ ਦੇਖ ਸਕਦੇ ਜੀ। ਸੋ ਇਹ ਸਾਡਾ ਬਿਗਨਿੰਗ ਪਾਰਟ ਹੈ। ਹੁਣ ਘਟਨਾਕ੍ਰਮ ਤਾਂ ਉਹੀ ਜੋ ਪਿਛਲੇ ਦਿਨਾਂ ਦਾ ਚਾਰ ਚਫੇਰੇ ਚੱਲ ਰਿਹਾ ਹੈ, ਔਰ ਜਿਹੜੇ ਮਤੇ ਸਾਹਮਣੇ ਆਏ ਉਸ ਦੇ ਉੱਤੇ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਵੇਰਵੇ ਦੇ ਨਾਲ। ਹੁਣ ਬਹੁਤ ਸਾਰੀਆਂ ਜਿਹੜੀਆਂ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ ਨੇ, ਉਹਨਾਂ ਤੋਂ ਇਹ ਲੱਗਦਾ ਹੈ ਕਿ ਵੀ ਜਿਵੇਂ ਸਾਡਾ ਕੱਲ੍ਹ ਦੇ ਸਾਡੇ ਸ਼ੋਅ ਤੋਂ ਬਾਅਦ ਬਹੁਤ ਸਾਰੀਆਂ ਕਾਲਾਂ ਕੱਲ੍ਹ ਵੀ ਅੱਜ ਵੀ, ਕਿਉਂਕਿ ਇਸੇ ਯੂਬਾ ਸਿਟੀ ਦੇ ਪ੍ਰੋਗਰਾਮ ਮੌਕੇ ਸੈਚਰਡੇ ਦੁਪਹਿਰੇ ਜਿਹੜਾ 11 ਤੋਂ 3-4 ਵਜੇ ਤੱਕ ਅਮਰੀਕਾ ਦੇ ਬਹੁਤ ਵੱਡੀ ਗਿਣਤੀ 'ਚ ਗੁਰਦੁਆਰਿਆਂ ਦਾ ਨੁਮਾਇੰਦਾ ਇਕੱਠ ਵੀ ਹੈ ਜੀ। ਸੋ ਉਸ ਇਕੱਠ ਉਸ ਦੇ ਏਜੰਡੇ ਨੂੰ ਲੈ ਕੇ ਅੱਜ ਜਿਹੜੇ ਕੰਸਰਨਡ ਸਾਰੇ ਇਹਨਾਂ ਦੇ ਨਾਲ ਨੈਟਵਰਕ ਹੈ ਉਹਨਾਂ ਨਾਲ ਕਾਨਫਰੰਸ ਕਾਲ ਵੀ ਸੀ, ਘੰਟਾ ਡੇਢ ਘੰਟਾ ਚੱਲੀ ਕਿ ਵੀ ਉਹਦੇ ਚੋਂ ਕੀ ਕੱਢਿਆ ਜਾਏ, ਪਿੱਛੇ ਕੀ ਚੱਲ ਰਿਹਾ ਹੈ, ਸਰਬੱਤ ਖਾਲਸੇ ਦੇ ਕਾਂਟੈਕਸਟ ਦੇ ਵਿੱਚ, ਅਕਾਲ ਤਖਤ ਦੀ ਸਰਵਉੱਚਤਾ ਦੇ ਕਾਂਟੈਕਸਟ ਦੇ ਵਿੱਚ। ਪਰ ਮੈਂ ਉਸ ਕਾਨਫਰੰਸ ਦੇ ਵਿੱਚ ਵੀ ਇਹ ਕਿਹਾ, ਟੈਲੀ ਕਾਨਫਰੰਸ, ਔਰ ਵੈਸੇ ਵੀ ਮੈਂ ਮਹਿਸੂਸ ਕਰਦਾ ਕਿ ਅਸੀਂ ਇੱਕ ਵੱਡੀ ਲੜਾਈ ਤਾਂ ਹਾਰ ਲਈ ਜੀ। ਔਰ ਇਹ ਇੱਕ ਮੌਕਾ ਸੀ ਜਿਹੜਾ 40-50 ਹਜ਼ਾਰ ਦਾ ਇਕੱਠ ਜਿਸ ਤੇ ਦੁਨੀਆ ਭਰ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ, ਉਸ ਚੋਂ ਅਸੀਂ ਖਾਲਿਸਤਾਨ ਤਾਂ ਕੀ ਕੱਢਣਾ ਸੀ, ਉਹ ਤਾਂ ਪਹਿਲਾਂ ਵੀ ਨਹੀਂ ਸੀ ਐਕਸਪੈਕਟਡ, ਔਰ ਉਹਦੇ ਚੋਂ ਅਸੀਂ ਇਵਨ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਾਂ ਅਕਾਲ ਤਖਤ ਸਾਹਿਬ ਨਾਲ ਜੁੜਿਆ ਸਰਬੱਤ ਖਾਲਸਾ ਜਾਂ ਜਥੇਦਾਰ ਜਿਹੜੇ ਹੈ ਸਿਲੈਕਟ ਕਰਨ ਦੇ ਲਈ ਕੋਈ ਗਾਈਡਲਾਈਨ, ਇਸ ਕਿਸਮ ਦਾ ਕੋਈ ਮਤਾ ਵੀ ਉਹਦੇ ਚੋਂ ਨਹੀਂ ਨਿਕਲ ਸਕਿਆ। ਪਰ ਚਲੋ ਹੁਣ ਉਹ ਪਾਰਟ ਤਾਂ ਹੋ ਗਿਆ, ਔਰ ਹੁਣ ਇਹ ਫਰਦਰ ਜਿਹੜੀ ਡੀਗ੍ਰੇਡੇਸ਼ਨ ਜਾ ਰਹੀ ਹੈ ਸਾਹਮਣੇ, ਜਿਸ ਤੋਂ ਅਸੀਂ ਕੱਲ੍ਹ ਕਿਹਾ ਸੀ ਕਿ ਬਾਦਲ ਪਿਓ ਪੁੱਤਰ ਦੋਨੋਂ ਜਿਹੜੇ ਨੇ ਪਤਾ ਨਹੀਂ ਫੀਮ ਦੀ ਗੋਲੀ ਖਾਣ ਜਾਂ ਨਾ ਖਾਣ, ਪਰ ਹੁਣ ਚੈਨ ਦੀ ਨੀਂਦ ਸੌਣਗੇ। ਔਰ ਅੱਜ ਜਿਹੜਾ ਘਟਨਾਕ੍ਰਮ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ, ਉਹ ਇਹ ਦੱਸ ਰਿਹਾ ਕਿ ਅਕਾਲੀ ਜਿਹੜੇ ਨੇ ਉਹ ਵਾਪਸ ਸੈਡਲ 'ਚ ਆ ਗਏ ਨੇ, ਉਹਨਾਂ ਦੇ ਪੈਰ ਫਿਰ ਰਕਾਬ ਦੇ ਉੱਤੇ ਟਿਕ ਗਏ ਨੇ ਔਰ ਉਸ ਸਥਿਤੀ ਦੇ ਉੱਤੇ ਕੰਟਰੋਲ ਕਰ ਰਹੇ ਨੇ। ਉਹਦੇ 'ਚੋਂ ਜਿਵੇਂ ਇੱਕ ਇਹ ਹੈ ਕਿ ਵੀ 5 ਪਿਆਰੇ ਬੇਸ਼ੱਕ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ, ਲੇਕਿਨ ਅੱਜ ਦੀ ਇਹ ਖਬਰ ਹੈ ਵੀ ਉਹਨਾਂ ਨੇ 8 ਨਵੰਬਰ ਤੱਕ ਬਾਹਰ ਭੇਜ ਦਿੱਤਾ ਹੈ ਕਿ ਜੀ ਤੁਸੀਂ ਜਾ ਕੇ ਰਾਏਪੁਰ, ਦੁਰਗ, ਭਲਾਈ, ਵਿਸ਼ਾਖਾਪਟਨਮ ਥਾਵਾਂ ਤੇ ਅੰਮ੍ਰਿਤ ਸੰਚਾਰ ਕਰੋ ਤੇ ਉਹ 11 ਨਵੰਬਰ ਤੱਕ ਹੀ ਵਾਪਸ ਦੀਵਾਲੀ ਤੱਕ ਆ ਸਕਣਗੇ। ਮੈਨੂੰ ਲੱਗਦਾ ਵੀ ਉੱਥੇ ਜਦੋਂ ਚਲੇ ਗਏ ਤਾਂ ਉਹਨਾਂ ਨੂੰ ਅਗਲੀ ਅਸਾਈਨਮੈਂਟ ਅਸਾਮ ਨੂੰ ਤੋੜ ਦੇਣੇ। ਸੋ ਹੁਣ ਇਹ ਇੱਕ ਪਾਰਟ ਹੈ, ਦੇਖਣ ਵਾਲੀ ਗੱਲ ਹੈ ਕਿ ਕੀ 5 ਪਿਆਰੇ ਜਿਨ੍ਹਾਂ ਨੇ ਆਪਣੀ ਜਿਹੜੀ ਹੈ ਗੁਰੂ ਵੱਲੋਂ ਦਿੱਤੀ ਪੰਜਾਂ ਦੇ ਵਿੱਚ ਵਰਤਨ ਦੀ, ਗੁਰੂ ਦੀ ਜਿਹੜੀ ਉਹਨਾਂ ਦਾ ਵਰਦਾਨ ਹੈ ਸਾਨੂੰ, ਉਸ ਦਾ ਇਸਤੇਮਾਲ ਕਰਦੇ ਆ ਉਹਨਾਂ ਨੇ ਇੱਕ ਬੜਾ ਠੀਕ ਫੈਸਲਾ ਲਿਆ। ਲੇਕਿਨ ਹੁਣ ਵੀ ਜੇ ਉਹਨਾਂ ਨੂੰ ਬਹਾਲ ਕਰਕੇ ਜਾਂ ਹੁਣ ਅੱਗੇ ਤੋਰ ਦਿੱਤਾ ਹੈ ਤੇ ਮੱਕੜ ਇਹ ਦੱਸ ਰਿਹਾ ਕਿ ਵੀ ਇਸ ਨੂੰ ਮੱਕੜ ਮੈਂ ਹੁਣ ਨਹੀਂ ਕਹਾਂਗਾ, ਜੇ ਗਲਤੀ ਨਾਲ ਕਹੇ ਤਾਂ ਮੈਨੂੰ ਕਰੈਕਟ ਕਰ ਦੇਣਾ, ਇਹ ਮਕਾਰ ਹੀ ਹੈ ਜੀ, ਕਿ ਮਕਾਰ ਇਹ ਦੱਸ ਰਿਹਾ ਕਿ ਵੀ ਇਹ ਜਿਹੜੇ ਨੇ ਸਾਡੇ ਹੀ ਮੁਲਾਜ਼ਮ ਨੇ, ਅਸੀਂ ਇਹਨਾਂ ਨੂੰ ਜਿੱਥੇ ਮਰਜ਼ੀ ਤੋਰ ਦਈਏ। ਔਰ ਜਿਹੜਾ ਉਹਨਾਂ ਨੇ ਗੁਰਮਤਾ ਕਰਕੇ ਕਿਹਾ ਵੀ ਇਹ ਕੱਢੋ ਜਥੇਦਾਰ ਪੰਜੋ, ਉਸ ਦੇ ਉੱਤੇ ਕੋਈ ਅਮਲ ਦਰਾਮਦ, ਉਹਦੇ ਬਾਰੇ ਜਦੋਂ ਉਹਨੂੰ ਪੁੱਛਿਆ ਗਿਆ ਮਕਾਰ ਨੂੰ, ਉਹਨੇ ਕਿਹਾ ਜੀ ਐਗਜ਼ੈਕਟਿਵ ਕਮੇਟੀ ਫੈਸਲਾ ਕਰੇਗੀ।
ਪਰ ਉਸ ਦੇ ਨਾਲ ਲੱਗਦੇ ਖਬਰ ਇਹ ਵੀ ਆਈ ਹੈ ਕਿ ਵੀ ਮਕਾਰ ਨੇ ਜਥੇਦਾਰ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਘੰਟਾ, ਔਰ ਉਹਦੇ ਚ ਮਨਜਿੰਦਰ ਸਿਰਸਾ ਜਿਹੜਾ ਸਾਰਾ ਸੌਦਾ ਸਾਧ ਦਾ ਮਾਫੀਨਾਮ ਕਰਵਾਉਣ ਵਾਲਾ ਦਲਾਲ ਹੈ ਜੀ, ਇਕਬਾਲ ਸਿੰਘ ਬਦ ਅਖਲਾਕ ਬਦ ਚਲਨ ਪਟਨਾ ਸਾਹਿਬ ਦਾ ਜਥੇਦਾਰ, ਜਿਹਨੇ ਉੱਥੇ ਜਾ ਕੇ ਪਟਨਾ ਸਾਹਿਬ ਤੋਂ ਆਪਣੀ ਜਥੇਦਾਰੀ ਥੱਲੇ ਹੁਕਮਨਾਮਾ ਕਢਾ ਦਿੱਤਾ ਕਿ ਜੀ 5 ਪਿਆਰਿਆਂ ਨੂੰ ਕੋਈ ਹੱਕ ਨਹੀਂ ਹੈ ਔਰ ਅਸੀਂ ਉਹਨੂੰ ਰਿਜੈਕਟ ਕਰਦੇ ਹਾਂ। ਸੋ ਉਹ ਵੀ ਹੁਣ ਆਇਆ ਹੁਣ ਦੇਖਣ ਜੀ, ਦੇਖੋ ਮੈਂ ਤੁਹਾਡੀ ਮਦਦ ਕੀਤੀ ਹੈ, ਅਸੀਂ ਤਾਂ ਤਖਤ ਪਟਨਾ ਨੂੰ ਖਿਲਾਫ ਖੜਾ ਕਰ ਦਿੱਤਾ ਜੀ। ਔਰ ਇਸੇ ਤਰ੍ਹਾਂ ਦਿਆਲ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਅੱਖ ਰੱਖ ਰਿਹਾ ਸਾਰੀ ਸਿਚੁਏਸ਼ਨ ਦੇ ਉੱਤੇ। ਹੁਣ ਇੱਕ ਪਾਸੇ ਇਹ ਮੀਟਿੰਗ ਔਰ ਨਾਲ ਹੀ ਖਬਰ ਲੱਗੀ ਹੈ ਜੀ ਕਿ ਦੀਵਾਲੀ ਦੇ ਉੱਤੇ ਸੁਨੇਹਾ ਜਿਹੜਾ ਹੈ ਉਹ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਹੀ ਦੇਣਗੇ। ਸੋ ਜ਼ਾਹਰ ਹੈ ਵੀ ਸਰਬੱਤ ਖਾਲਸਾ ਦੱਸਦਾ ਹੈ, ਮੈਨੂੰ ਇਹ ਸੀ ਔਰ ਅਜੇ ਵੀ ਸ਼ਾਇਦ ਖਬਰਾਂ ਕਈ ਪਾਸਿਓਂ ਪਲਾਂਟ ਹੋ ਰਹੀਆਂ ਨੇ ਜੀ, ਐਗਜ਼ੈਕਟਿਵ ਕਮੇਟੀ ਮੀਟਿੰਗ ਕੀ ਕਰਦੀ ਹੈ, ਪਰ ਸ਼ਾਇਦ ਹੋ ਸਕਦਾ ਹੈ ਇਹ ਵੀ ਉਹਨਾਂ ਨੇ ਦੀਵਾਲੀ ਤੱਕ ਕਹਿਣ ਦਾ ਵਾਟਰ ਟੈਸਟ ਕਰਨ ਦੇ ਲਈ ਕਿਹਾ ਹੋਵੇ ਕਿ ਕੀ ਚੱਲ ਰਿਹਾ। ਪਰ ਕੁੱਲ ਮਿਲਾ ਕੇ ਇਹ ਲੱਗਦਾ ਹੈ ਵੀ ਇਸ ਵੇਲੇ ਜਿਹੜੇ ਕੱਲ ਤੱਕ ਭੱਜੇ ਹੋਏ ਸਨ ਔਰ ਉਹਨਾਂ ਨੂੰ ਲੱਗਦਾ ਸੀ ਕਿ ਹਾਂ ਇੱਕ ਪਾਰਟ ਜ਼ਰੂਰ ਇਹ ਸਾਹਮਣੇ ਆਇਆ ਕਿ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਮਕਾਰ ਦੇ ਖਿਲਾਫ ਕਾਫੀ ਰੋਹ ਹੈ, ਵਿਦਰੋਹ ਵਰਗ ਹੈ ਔਰ ਕੋਈ ਫਿਜ਼ੀਕਲ ਅਟੈਕ ਦਾ ਵੀ ਫੀਅਰ ਹੋ ਸਕਦਾ ਹੈ। ਸੋ ਉਹਨੇ ਸਥਿਤੀ ਨੂੰ ਨਾਰਮਲ ਕਰਨ ਦੇ ਲਈ ਨਾ ਸਿਰਫ ਜਿਹੜੇ 5 ਪਿਆਰੇ ਬਹਾਲ ਕੀਤੇ, 2 ਸਕੱਤਰ ਤੇ 4 ਮੁਲਾਜ਼ਮ ਜਿਨ੍ਹਾਂ ਨੂੰ ਜਿਹੜਾ ਉਹ ਸਸਪੈਂਡ ਕੀਤਾ ਸੀ ਉਹਨਾਂ ਨੂੰ ਵੀ ਬਹਾਲ ਕੀਤਾ ਜੀ। ਹੁਣ ਇਹ ਜੇ ਦੀਵਾਲੀ ਤੇ ਸੰਦੇਸ਼ ਜਥੇਦਾਰ ਨੇ ਦੇਣਾ ਹੈ, ਇਹ ਖਬਰ ਲਵਾ ਦਿੱਤੀ ਹੈ। ਸੋ ਜ਼ਾਹਰ ਹੈ ਕਿ ਜਿਹੜਾ ਫੈਸਲਾ 10 ਨਵੰਬਰ ਦੇ ਸਰਬੱਤ ਖਾਲਸਾ ਨੇ ਹੋਣਾ ਕਰਨਾ ਹੈ ਉਹਦੀ ਵੀ ਉਹਨਾਂ ਨੂੰ ਪਰਵਾਹ ਨਹੀਂ ਹੈ, 5 ਪਿਆਰਿਆਂ ਨੇ ਜੋ ਫੈਸਲਾ ਦਿੱਤਾ ਉਹਦੀ ਵੀ ਪਰਵਾਹ ਨਹੀਂ ਹੈ ਔਰ ਸਿੱਖ ਜਜ਼ਬਾਤ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਸੋ ਇਹ ਜਿਹੜੇ ਨੇ ਔਰ ਜਦੋਂ ਇੱਕ ਹੋਰ ਜਦੋਂ ਕਿ ਸਰਬੱਤ ਖਾਲਸਾ ਦੇ ਲਈ ਮੰਜੀ ਸਾਹਿਬ ਦੀਵਾਨ ਹਾਲ ਸਾਨੂੰ ਦਿੱਤਾ ਜਾਏ, ਇਹ ਬੇਨਤੀ ਲੈ ਕੇ ਉਹਨਾਂ ਦੇ ਕੋਲ ਇਨ ਪਰਸਨ ਜਿਹੜਾ ਉਹ ਨਵਾਂ 3 ਲੱਖ ਰੁਪਏ ਦੇ ਉੱਤੇ ਰੱਖਿਆ, ਸੋ ਕਾਲਡ ਚੀਫ ਸੈਕਟਰੀ ਹਰਚਰਨ ਸਿੰਘ ਗਏ ਔਰ ਉਹਨਾਂ ਨੇ ਚਿੱਠੀ ਦਿੱਤੀ ਔਰ ਉਸ ਤੋਂ ਬਾਅਦ ਮੱਕੜ ਦਾ ਕਿਤੇ ਲੱਗਾ ਹੋਇਆ ਕਿ ਜੀ ਅਸੀਂ ਬਿਲਕੁਲ ਇਹ ਗੁਰਦੁਆਰੇ ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ ਜਥੇਦਾਰ ਨੂੰ, ਇਹ 2.5 ਟੋਟਰੂ ਜਿਹੜੇ ਨੇ ਇਹ ਕੀ ਕਰਦੇ ਨੇ। ਸੋ ਮਕਾਰ ਜਿਹੜਾ ਉਹ ਲੱਗਾ ਹੋਇਆ ਆਪਣੇ ਕੰਮ। ਸੋ ਜਿਹੜਾ ਮੇਰੀ ਇਨੀਸ਼ੀਅਲ ਅਸੈਸਮੈਂਟ ਸੀ ਕਿ ਵੀ ਇਹ ਰੀਅਸਰਟ ਹੁਣ ਕਰ ਰਹੇ ਨੇ ਜੀ, ਔਰ ਜਿਹੜਾ ਉਹਨਾਂ ਚੋਂ ਨਿਕਲਣ ਦਾ ਸਿਲਸਿਲਾ ਸੀ, ਦੌੜ ਰਹੇ ਸੀ, ਕੋਈ ਸ਼੍ਰੋਮਣੀ ਕਮੇਟੀ ਮੈਂਬਰੀ ਛੱਡ ਰਿਹਾ ਸੀ, ਕੋਈ ਫਲਾਣਾ, ਹੁਣ ਉਹ ਐਗਰੈਸਿਵ ਮੋਡ ਦੇ ਵਿੱਚ ਆ ਗਏ ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਵੀ ਕਿਸ ਤਰੀਕੇ ਨਾਲ ਕੁਝ ਚੀਜ਼ਾਂ ਅਸੀਂ ਹਾਲਾਂਕਿ ਕੱਲ ਸੁਮੇਧ ਸੈਣੀ ਨੂੰ ਜਿਹੜਾ ਹੈ ਉਹ ਕਿਵੇਂ ਭੇਜਿਆ ਦੂਜੇ ਪਾਸੇ ਉਸ ਦਾ ਜ਼ਿਕਰ ਕੀਤਾ ਸੀ ਕਿ ਵੀ ਉਹ ਇੱਕ ਬੁੱਚੜ ਕੱਢ ਕੇ ਮਹਾ ਬੁੱਚੜ ਲੈ ਆਂਦਾ ਸੁਰੇਸ਼ ਅਰੋੜਾ, ਪਰ ਇੱਕ ਸਟੋਰੀ ਸਾਈਮਲਟੇਨੀਅਸਲੀ ਹਿੰਦੁਸਤਾਨ ਟਾਈਮਸ ਦੇ ਵਿੱਚ ਵੀ ਆਈ ਔਰ ਅੱਜ ਦਲ ਖਾਲਸਾ ਔਰ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਦਾ ਨੋਟਿਸ ਵੀ ਲਿਆ, ਜਿਹਦੇ 'ਚ ਕਿ ਸੁਮੇਧ ਸੈਣੀ ਨੇ ਬਾਦਲ ਦੋਨਾਂ ਨੂੰ ਪਿਓ ਪੁੱਤਰ ਨੂੰ ਇਹ ਕਿਹਾ ਕਿ ਜੀ ਜੇ ਤੁਸੀਂ ਪੁਲਿਸ ਦੇ ਖਿਲਾਫ ਕੇਸ ਰਜਿਸਟਰ ਕਰੋ, ਹੁਣ ਹਾਲਾਂਕਿ ਦਬਾਅ ਦੇ ਥੱਲੇ ਇਹ ਉਹਨਾਂ ਨੇ FIR ਰਜਿਸਟਰ ਕਰ ਲਈ ਪੁਲਿਸ ਤੇ, ਪਰ ਕੋਈ ਪੁਲਿਸ ਅਧਿਕਾਰੀ ਜਿਹੜਾ ਉਹਦਾ ਨਾਂ ਨਹੀਂ ਲਿਆ ਗਿਆ। ਸੋ ਜ਼ਾਹਰ ਹੈ ਵੀ ਇਹ ਗੱਲ ਕਿਤੇ ਨਹੀਂ ਜਾਏਗੀ। ਸੋ ਇਹੀ ਗੱਲ ਦਲ ਖਾਲਸਾ ਪੰਚ ਪ੍ਰਧਾਨੀ ਨੇ ਕਹੀ ਹੈ ਕਿ ਕੋਈ ਨਹੀਂ ਕੀਤਾ ਹੈ ਔਰ ਜਿਹੜੇ ਗਿਲਟੀ ਪੁਲਿਸ ਵਾਲੇ ਨੇ ਉਹਨਾਂ ਦੇ ਖਿਲਾਫ ਮਰਡਰ ਦਾ ਕੇਸ ਰਜਿਸਟਰ ਕਰੋ। ਸੋ ਜ਼ਾਹਰ ਹੈ ਕਿ ਸੁਮੇਧ ਸੈਣੀ ਜਾਣ ਲੱਗਿਆ ਜਿਹੜੀ ਸਲਾਹ ਦੇ ਕੇ ਗਿਆ, ਉਹਨੇ ਕਿਹਾ ਜੀ ਜੇ ਤੁਸੀਂ ਪੁਲਿਸ ਨੂੰ ਕੀਤਾ ਤੇ ਰਿਵੋਲਟ ਹੋ ਜਾਏਗਾ, ਵਿਦਰੋਹ ਹੋ ਜਾਏਗਾ। ਸੋ ਮਤਲਬ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿ ਪੁਲਿਸ ਰਿਵੋਲਟ ਹੋਣਾ। ਸੋ ਇਹ ਇਹਨਾਂ ਪਿਓ ਪੁੱਤਰ ਦੇ ਦਿਮਾਗ ਦੇ ਵਿੱਚ ਇੱਕ ਫੀਅਰ ਵੀ ਪੈਦਾ ਕੀਤਾ, ਪਹਿਲਾਂ ਹੀ ਫੀਅਰ 'ਚ ਰਹਿੰਦੇ ਨੇ, ਪੁਲਿਸ ਦੇ ਰਹੇ ਨੇ। ਹੁਣ ਜਿਹੜੇ ਸੁਰੇਸ਼ ਅਰੋੜੇ ਬਾਰੇ ਜਦੋਂ ਅਸੀਂ ਕੱਲ ਗੱਲ ਕੀਤੀ ਸੀ ਤੇ ਉਦੋਂ ਮੈਂ ਇੱਕ ਗੱਲ ਮੈਂਸ਼ਨ ਕਰਨੀ ਭੁੱਲ ਗਿਆ ਕਿ ਇਹ ਜਿਹੜਾ ਜਦੋਂ ਬਾਦਲ ਆਪਣੇ ਇਲਾਜ ਲਈ ਇੱਥੇ ਨਿਊਯਾਰਕ ਆਇਆ ਜਾਂ ਦੂਜੇ ਇਹੀ ਉਹਦਾ ਸਿਕਿਉਰਿਟੀ ਮੈਨ ਬਣ ਕੇ ਵੀ ਨਾਲ ਆਉਂਦਾ ਰਿਹਾ, ਕਿਉਂਕਿ ਪਰਸਨਲ ਉਸ ਦੀ ਹਮੇਸ਼ਾ ਰਹੀ ਹੈ ਅਦਰ ਦੈਨ। ਔਰ ਇਹ ਵੀ ਗੱਲ ਸਾਹਮਣੇ ਆਈ ਵੀ ਗੁਰਦਾਸਪੁਰ 'ਚ ਕਿਵੇਂ ਜਦੋਂ ਇਹ ਲੱਗਾ ਕਿ SP ਟ੍ਰੇਨੀ ਸੀ, ਫਿਰ ਬਾਅਦ 'ਚ SP ਲੱਗਾ, ਤੇ ਉਦੋਂ ਕਿਵੇਂ ਜਿਹੜੇ ਨੇ ਹਥਿਆਰ 200 ਦੇ ਕਰੀਬ ਜਿਹੜੇ ਸ਼ਿਵ ਸੈਨਾ ਵਾਲੇ ਨੇ ਉਹਨਾਂ ਦੇ ਜਿਹੜੇ ਲਾਇਸੈਂਸਡ ਹਥਿਆਰ, ਕਿਉਂਕਿ ਦੂਸਰੇ ਸੀਨੀਅਰ ਅਫਸਰ ਵੀ ਸੀ, ਪਰ ਇਹਨੇ ਸਭ ਨੂੰ ਜਾ ਲੈਣ ਦਿੱਤਾ ਹੈ। ਔਰ ਇਹ ਵੀ ਰਿਊਮਰ ਸੀ ਕਿ ਵੀ ਜਿਹੜੇ ਇਹਨਾਂ ਨੂੰ ਹਥਿਆਰ ਦੇ ਰਹੇ ਨੇ ਇਹ ਸੁਰੇਸ਼ ਅਰੋੜਾ ਰਾਹੀਂ ਜਿਹੜੇ ਨੇ ਉਹਨਾਂ ਨੂੰ ਆਮ ਕੀਤਾ ਜਾ ਰਿਹਾ। ਸੋ ਜਿਉਂ-ਜਿਉਂ ਹੁਣ ਗੱਲਾਂ ਨਿਕਲਣਗੀਆਂ ਬਹੁਤ ਸਾਰੇ ਇਹਦਾ, ਕਿਉਂਕਿ ਹੁਣ ਬੈਕ ਲੁਕਿਆ ਹੋਇਆ ਸੀ, ਲੇਕਿਨ ਹੁਣ ਇੱਕ ਪਾਸੇ ਉਹ ਸੁਮੇਧ ਸੈਣੀ ਕਾਤਲ ਜਿਹਨੂੰ ਪ੍ਰੋਟੈਕਟ ਕਰਨ ਦੇ ਲਈ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵਾਇਸਸ ਫਾਰ ਫਰੀडम
ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ, ਉਹਨਾਂ ਨੇ ਕੇਸ ਕੀਤਾ ਔਰ ਜੱਜ ਇੰਟਰਸਟਿਡ ਸੀ ਸੁਣਨ ਦੇ ਲਈ ਕਿ ਬਈ ਇਹਨੇ ਤਾਂ ਪ੍ਰੋਫੈਸਰ ਭੁੱਲਰ ਦਾ ਪਿਤਾ ਮਾਰਿਆ ਹੋਇਆ ਹੈ, ਮਾਸੜ ਮਾਰਿਆ ਹੋਇਆ ਹੈ, ਸੀਬੀਆਈ ਇਨਕੁਆਇਰੀ ਅਜੇ ਚੱਲ ਰਹੀ ਹੈ, ਔਨ ਹੈ, ਇਹਨੂੰ ਤੁਸੀਂ ਕਿਵੇਂ ਲਾ ਰਹੇ ਹੋ? ਉਹ ਬੈਂਡ ਬੈਕਵਰਡ ਕਰਕੇ ਸਰਕਾਰ ਨੇ ਉਹਨੂੰ, ਪੰਜਾਬ ਸਰਕਾਰ ਨੇ ਉਹਦੇ ਹੱਕ ਦੇ ਵਿੱਚ ਲਾਈਨ ਲਈ ਔਰ ਹਾਈ ਕੋਰਟ ਚੋਂ ਵੀ ਅਲਟੀਮੇਟਲੀ ਜਿਹੜਾ ਜੱਜ ਕੇਸ ਸੁਣ ਰਿਹਾ ਸੀ ਉਹਨੂੰ ਉੱਪਰ ਨੂੰ ਭੇਜ ਦਿੱਤਾ ਔਰ ਇਸ ਤਰੀਕੇ ਨਾਲ ਇਹਨੂੰ ਪ੍ਰੋਟੈਕਟ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹੀ ਇਸ ਤਰੀਕੇ ਨਾਲ ਹੀ ਜਿਹੜੀ ਸੁਰੇਸ਼ ਅਰੋੜੇ ਦੀ ਲਾਈਨ ਹੈ ਉਹ ਵੀ ਇਹੀ ਲਾਈਨ ਹੈ। ਸੋ ਜਿਹੜੀ ਦਲ ਖਾਲਸਾ ਪੰਚ ਪ੍ਰਧਾਨੀ ਨੇ ਲਾਈਨ ਲਈ ਹੈ, ਉਹਨਾਂ ਨੇ ਕਿਹਾ, ਔਰ ਮੈਂ ਸਮਝਦਾ ਵੀ ਇਸ ਵੇਲੇ ਜਦੋਂ ਅਸੀਂ ਸੋਲੂਸ਼ਨਸ ਦੀ ਗੱਲ ਕਰ ਰਹੇ ਹੁੰਦੇ ਹਾਂ, ਵੱਡਾ ਸੋਲੂਸ਼ਨ ਵਾਲਾ ਪਾਰਟ ਤਾਂ ਅਸੀਂ ਗਵਾ ਲਿਆ ਮੌਕਾ, ਉਹ ਤਾਂ ਗਿਆ ਹੁਣ ਇਹ ਹੈ। ਔਰ ਇਹਨਾਂ ਨੇ ਇੱਕ ਕ੍ਰੀਏਟਿਵ ਗੱਲ ਕੀਤੀ ਹੈ ਵੀ ਜੇ ਇਹ ਸੱਚਮੁੱਚ ਹੀ ਥੋੜਾ ਬਹੁਤ ਰਿਪੈਂਟੈਂਸ ਦੇ ਮੋਡ 'ਚ ਅਕਾਲੀ ਆਣ ਤੇ ਪਹਿਲਾ ਪਾਰਟ ਇਹ ਵੀ ਇਹਨਾਂ ਜਥੇਦਾਰਾਂ ਨੂੰ ਚਲਦਾ ਕੀਤਾ ਜਾਏ ਔਰ ਇਨ ਦਾ ਮੀਨ ਟਾਈਮ ਇੱਕ ਅੰਤਰਮ ਜਾਂ ਇੰਟਰਮ ਜਥੇਦਾਰ ਲਾ ਦਿੱਤਾ ਜਾਏ, ਕੋਈ ਵੀ ਟੈਂਪਰੇਰੀ, ਔਰ ਫਿਰ ਸਾਰੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ, ਨੈਸ਼ਨਲ ਇੰਟਰਨੈਸ਼ਨਲ, ਉਹਨਾਂ ਦੀ ਸਲਾਹ ਦੇ ਨਾਲ ਜਿਹੜਾ ਇਸ ਪ੍ਰੋਸੈਸ ਨੂੰ ਕਿ ਜਥੇਦਾਰ ਤੱਕ ਉਹਦੀ ਚੋਣ ਤੱਕ ਦਾ ਕੀ ਪ੍ਰੋਸੀਜਰ ਹੋਏ ਉਹਨੂੰ ਕੀਤਾ ਜਾਏ। ਮੈਂ ਸਮਝਦਾ ਵੀ ਕਈ ਵਾਰ ਕੁਝ ਜਿਹੜੇ ਚੰਗਾ ਸੁਝਾਅ ਹੁੰਦਾ ਉਹ ਵੇ ਆਊਟ ਵੀ ਹੁੰਦਾ, ਬਜਾਏ ਇਹਦੇ 'ਚ ਕੋਈ ਜਿੱਤ ਹਾਰ ਦੀ ਲਾਈਨ ਵਾਲੀ ਫਿਰ ਗੱਲ ਨਹੀਂ ਰਹਿ ਜਾਂਦੀ, ਕਿਉਂਕਿ ਉਹਦੇ ਥੱਲੇ ਇਹ ਹੈ ਕਿ ਵੀ ਐਟਲੀਸਟ ਧਾਰਮਿਕ ਪੱਖ ਤੋਂ ਕੋਈ ਪ੍ਰੋਗਰੈਸ ਹੋ ਸਕਦੀ ਹੈ। ਪਰ ਮੈਨੂੰ ਨਹੀਂ ਲੱਗਦਾ ਜਿਸ ਕਿਸਮ ਦਾ ਇਹ ਮਕਾਰ ਫੁੰਕਾਰੇ ਮਾਰ ਰਿਹਾ ਔਰ ਜਿਵੇਂ ਬਾਦਲਾਂ ਦਾ, ਸੁਖਬੀਰ ਦਾ ਖਾਸ ਤੌਰ ਤੇ ਹੰਕਾਰਿਆ ਸਟਾਈਲ ਰਿਹਾ ਕਿ ਇਹਦੇ 'ਚ ਕੋਈ ਤਬਦੀਲੀ ਹੋਏਗੀ। ਪੰਜਾਬ ਦੇ ਹਵਾਲੇ ਨਾਲ ਤਾਂ ਇਹੀ ਮੇਨ, ਔਰ ਮੈਨੂੰ ਇੱਕ ਬੜੀ ਅੱਛੀ ਸਟੋਰੀ BBC ਹਿੰਦੀ ਸਰਵਿਸ ਦਾ ਇੱਕ ਬੜਾ ਸੁਲਝਾ ਹੋਇਆ ਕੋਰਸਪੋਂਡੈਂਟ ਹੈ ਜ਼ੁਬੈਰ ਅਹਿਮਦ, ਔਰ ਉਹਨੇ ਪੰਜਾਬ ਜਾ ਕੇ ਕੀਤੀ ਇਹ ਸਾਰੇ ਦੇ ਉੱਤੇ, ਔਰ ਉਹਦਾ ਹੈਡਲਾਈਨ ਹੀ ਇਹ ਸੀ ਕਿ ਵੀ ਕੀ ਜੋ ਪੰਜਾਬ 'ਚ ਹੋ ਰਿਹਾ ਹੈ ਇਹ ਦਾਦਰੀ ਕਾਂਡ ਦੀ ਕੰਟੀਨਿਊਟੀ ਹੈ। ਜ਼ਾਹਰ ਹੈ ਵੀ ਦਾਦਰੀ ਦੇ ਵਿੱਚ ਵੀ ਇੱਕ ਝੂਠੀ ਅਫਵਾਹ ਫੈਲਾ ਕੇ ਕਿ ਜੀ ਗਊ ਮਾਸ ਫਲਾਂ ਘਰ 'ਚ ਬਣ ਰਿਹਾ ਹੈ, ਉਹਨਾਂ ਨੇ ਮੰਦਰ ਤੋਂ ਅਨਾਉਂਸ ਕਰਾ ਕੇ ਅਟੈਕ ਕਰਾਇਆ, ਬਜ਼ੁਰਗ ਮਾਰਿਆ ਗਿਆ, ਮੁੰਡੇ ਨੂੰ ਅੱਧ-ਮੁਆ ਕਰਕੇ ਸੁੱਟ ਗਏ। ਔਰ ਉਹਦੇ 'ਚ ਚੰਗੀ ਗੱਲ ਇਹ ਸੀ ਕਿ ਵੀ ਜਿਹਨਾਂ ਨੂੰ ਵੀ ਉਹਨੇ ਇੰਟਰਵਿਊ ਕੀਤਾ ਉਹਨਾਂ ਤੇ ਆਧਾਰਿਤ ਗੱਲ ਸੀ, ਆਮ ਲੋਕਾਂ ਨਾਲ ਵੀ ਉਹਨੇ ਗੱਲ ਕੀਤੀ, ਬੀਬੀ ਕਿਰਨਜੋਤ ਕੌਰ ਨਾਲ ਕੀਤੀ, ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਅਕਾਲ ਪੁਰਖ ਕੀ ਫੌਜ ਦਾ ਹੈ, ਮੈਂਬਰ ਵੀ ਰਿਹਾ ਸ਼੍ਰੋਮਣੀ ਕਮੇਟੀ ਦਾ, ਔਰ ਹੋਰ ਤੋਂ ਹਰ ਇੱਕ ਨੇ ਇਸ ਪਾਸੇ ਵੱਲ ਇਸ਼ਾਰਾ ਕੀਤਾ ਕਿ ਵੀ ਜੇ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਇਹਨੂੰ ਧਿਆਨ ਨਾਲ ਦੇਖਿਆ ਜਾਏ ਤੇ ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬਾਕੀ ਪਾਸਿਆਂ 'ਚ ਬੀਫ ਦਾ ਰੌਲਾ ਪਾ ਕੇ ਝਗੜਾ ਖੜਾ ਕੀਤਾ ਹੋਇਆ, ਔਰ ਬੀਫ ਦੇ ਇਸ ਸਾਰੇ ਪਾਰਟ ਨੂੰ ਇਹ ਮਰਨ ਨਹੀਂ ਦੇਣਾ ਚਾਹ ਰਹੇ। ਔਰ ਬਿਹਾਰ ਚੋਣਾਂ ਦਾ ਅਜੇ ਇੱਕ ਅੱਧਾ ਪੜਾ ਰਹਿੰਦਾ ਔਰ ਇਹ ਇਹਦਾ ਮਾਈਲੇਜ ਕੱਢਣਾ ਚਾਹੁੰਦੇ ਨੇ ਪੂਰਾ, ਔਰ ਇਸ ਦਾ ਹੀ ਜਿਹੜਾ ਗੁਰੂ ਭਲਾ ਕਰੇ, ਔਰ ਇਸ ਦਾ ਹੀ ਜਿਹੜਾ ਇੱਕ ਪਾਰਟ ਹੈ ਲਗਾਤਾਰਤਾ ਦੇ ਨਾਲ ਉਹ ਕੇਰਲਾ ਹਾਊਸ ਦਿੱਲੀ ਦੇ ਵਿੱਚ। ਹੁਣ ਹਰ ਸਟੇਟ ਦੇ ਕੈਪੀਟਲ ਦੇ ਵਿੱਚ ਆਪਣੇ ਗੈਸਟ ਹਾਊਸ ਨੇ, ਸਟੇਟ ਦਾ ਹੀ ਕੰਟਰੋਲ ਹੁੰਦਾ ਹੈ, ਔਰ ਉਹਦੇ 'ਚ ਬੀਤੇ ਦਿਨ ਪੁਲਿਸ ਨੇ ਦਿੱਲੀ, ਕਿਉਂਕਿ ਪੁਲਿਸ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਥੱਲੇ ਨਹੀਂ ਹੈ, ਸਟੇਟ ਦੇ ਥੱਲੇ, ਇਹ ਸੈਂਟਰ ਦੇ ਕੋਲ ਹੈ, ਔਰ ਉਹਨਾਂ ਨੇ ਉਹਦੇ ਤੇ ਰੇਡ ਕੀਤਾ, ਕੈਂਟੀਨ 'ਚ ਗਏ ਕਿ ਜੀ ਇੱਥੇ ਬੀਫ ਹੈ, ਮੈਨੂ ਦੇ ਉੱਤੇ ਲਿਖਿਆ ਹੋਇਆ, ਔਰ ਉਸ ਰੇਡ ਦੇ ਵਿੱਚ ਜਿਹੜਾ ਕੋਈ ਕਿਸੇ ਦੀ ਪਰਮਿਸ਼ਨ ਨਹੀਂ ਲਈ ਗਈ। ਹਾਲਾਂਕਿ ਇਸ ਨੂੰ ਕ੍ਰਿਟਿਸਾਈਜ਼ ਕੀਤਾ ਹੈ ਦਿੱਲੀ ਦੇ ਚੀਫ ਮਿਨਿਸਟਰ ਨੇ ਵੀ, ਔਰ ਕੇਰਲਾ ਦੀ ਸਰਕਾਰ ਨੇ ਬੜਾ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ, ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਵੀ ਕੀਤਾ। ਹੁਣ ਗੱਲ ਇੱਥੋਂ ਤੱਕ ਪਹੁੰਚ ਗਈ, ਜਦੋਂ ਅਕਸਰ ਅਸੀਂ ਇਹ ਲਿਖਦੇ ਰਹੇ ਹਾਂ, ਕਹਿੰਦੇ ਹਾਂ ਵੀ ਉੱਥੇ ਤਾਂ ਸਟੇਟਾਂ ਦੇ ਕੋਲ ਇੰਨੇ ਹੱਕ ਵੀ ਨਹੀਂ ਜਿੰਨੇ ਕਿ ਇੱਥੇ ਕਾਉਂਟੀਜ਼ ਦੇ ਕੋਲ ਨੇ। ਇੱਥੇ ਕਾਉਂਟੀਜ਼ ਦਾ ਆਪਣਾ ਬਜਟ ਹੈ, ਇੱਕ ਕਾਉਂਟੀ ਕੋਲ ਜੇ ਪਾਣੀ ਸਰਪਲਸ ਹੈ ਉਹ ਦੂਸਰੇ ਨੂੰ ਦਿੰਦੇ ਨੇ। ਇੱਥੇ ਇਹ ਨਹੀਂ ਹੈ ਕਿ ਕੋਈ ਸਟੇਟ ਨਿਊਯਾਰਕ ਦੀ ਜਿਹੜੀ ਹੈ ਉਹ ਵੀ ਕੋਈ ਉਹਨਾਂ ਦੇ ਕੰਮਾਂ 'ਚ ਇੰਟਰਫੀਅਰ ਕਰ ਸਕੇ ਜਾਂ, ਪਰ ਉੱਥੇ ਤਾਂ ਹਾਲ ਸਟੇਟਾਂ ਦਾ ਇਹ ਹੈ ਵੀ ਦਿਨੇ ਰੋਟੀ ਖਾ ਕੇ ਫਿਰ ਚੀਫ ਮਿਨਿਸਟਰ ਦਿੱਲੀ ਪੁੱਛਣ ਜਾਂਦਾ ਵੀ ਸ਼ਾਮ ਨੂੰ ਮੈਂ ਕੀ ਖਾਵਾਂ। ਜਿਹੜਾ ਵੀ ਪਾਰਟੀਆਂ ਦੀ ਹਕੂਮਤ ਹੈ ਉੱਤੋਂ ਹੀ ਜਿਹੜਾ ਉਹ ਥੋਪੇ ਜਾਂਦੇ ਨੇ। ਪਰ ਹੁਣ ਹਾਲ ਇਹ, ਔਰ ਇਹ ਗੱਲ ਸਾਰਿਆਂ ਨੇ ਜਿਨ੍ਹਾਂ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਵੀ ਔਰ ਸਟੇਟਾਂ ਦੇ ਚੀਫ ਮਿਨਿਸਟਰ ਵੀ ਜਿਵੇਂ ਵੈਸਟ ਬੰਗਾਲ, ਕੇਰਲਾ ਦੇ ਨੇ, ਉਹਨਾਂ ਨੇ ਕਿਹਾ ਕਿ ਕਿੱਥੇ ਹੈ ਫੈਡਰਲ ਸਿਸਟਮ। ਕਹਿਣ ਨੂੰ ਤਾਂ ਕਿਹਾ ਜਾਂਦਾ ਜੀ ਇੰਡੀਆ ਇੱਕ ਫੈਡਰਲ ਸਿਸਟਮ ਹੈ, ਦਿੱਲੀ ਦੀ ਪੁਲਿਸ ਬਿਨਾਂ ਕਿਸੇ ਰਿਫਾਰਮ ਕੀਤੇ, ਔਰ ਜਦੋਂ ਕਿ ਕੋਈ ਅਨਕਨਸਟੀਟਿਊਸ਼ਨਲ ਨਹੀਂ ਹੈ, ਕੋਈ ਗਾਂ ਨੂੰ ਕੋਈ ਨੈਸ਼ਨਲ ਐਨੀਮਲ ਨਹੀਂ ਐਲਾਨਿਆ ਹੋਇਆ ਜਾਂ ਕਾਊ ਸਲਾਟਰ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਕਾਨੂੰਨੀ ਤੌਰ ਦੇ ਉੱਤੇ। ਸਟੇਟਾਂ ਨੇ ਹਾਲਾਂਕਿ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਕਾਊ ਫੈਮਿਲੀ ਨੂੰ ਪ੍ਰੋਟੈਕਸ਼ਨ ਦੇ ਕੇ ਲਾਅ ਬਣਾ ਲਏ, ਲੇਕਿਨ ਫੈਡਰਲ ਲਾਅ ਦੇ ਥੱਲੇ ਸੰਵਿਧਾਨ ਦੇ ਤੌਰ ਦੇ ਉੱਤੇ ਕਿਸ ਨੇ ਕੀ
ਪਹਿਨਣਾ ਹੈ, ਕਿਸ ਸ਼ਹਿਰੀ ਨੇ, ਕਿਨੇ ਕੀ ਖਾਣਾ ਹੈ, ਇਹ ਉਹਨੂੰ ਉਹਦੀ ਫਰੀडम ਹੈ। ਪਰ ਇਹਦੇ ਬਾਵਜੂਦ ਜੇ ਪੁਲਿਸ ਦੇ ਜਿਹੜੇ ਬੰਦੇ ਨੇ ਉਹ ਜਾ ਕੇ ਕੇਰਲਾ ਹਾਊਸ ਦੇ ਵਿੱਚ ਅਟੈਕ ਕਰ ਸਕਦੇ ਨੇ, ਹਮਲਾ ਕਾਹਦਾ, ਜਿਹੜਾ ਰੇਡ ਕਾਹਦਾ, ਅਟੈਕ ਹੀ ਹੁੰਦਾ, ਰੇਡ ਦਾ ਮਤਲਬ ਹੀ ਅਟੈਕ ਜੀ। ਔਰ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਸੀ, ਉਹਨਾਂ ਨੇ ਕਿਹਾ ਜੀ ਭਾਵੇਂ ਇਹ ਕੋਈ ਹੱਕ ਇਹਨਾਂ ਨੂੰ ਨਹੀਂ ਹੈ, ਪਰ ਸਾਡੇ ਇੱਥੇ ਕਾਊ ਨਹੀਂ ਹੁੰਦਾ, ਬਫਲੋ ਹੈ। ਹੁਣ ਗੱਲ ਇਹ ਹੈ ਵੀ ਸ਼ਾਇਦ ਇਹਨਾਂ ਨੂੰ ਲੱਗਦਾ ਵੀ ਗਾਵਾਂ ਆਵਾਰਾ ਜਿਹੜੀਆਂ ਛੱਡੀਆਂ ਉਹਨਾਂ ਨਾਲ ਘੱਟ ਐਕਸੀਡੈਂਟ ਹੁੰਦੇ ਨੇ। ਹੁਣ ਕਾਊ ਫੈਮਿਲੀ ਕਹਿਣ ਲੱਗ ਗਏ ਨੇ। ਕਾਊ ਫੈਮਿਲੀ ਦੇ ਵਿੱਚ ਝੋਟਾ ਵੀ ਆ ਗਿਆ, ਉਸ ਦੇ ਵਿੱਚ ਬੱਚਾ ਵੀ ਆ ਗਿਆ, ਮੱਝ ਵੀ ਆ ਗਈ, ਬਾਕੀ ਤਾਂ ਹੈ ਹੀ ਸੀ ਜੀ। ਸੋ ਇਹ ਕਿੱਧਰ ਨੂੰ ਲਿਜਾ ਰਹੇ ਨੇ ਸਾਰਿਆਂ ਨੂੰ। ਔਰ ਅਰੁਣ ਸ਼ੌਰੀ ਜਿਹੜਾ ਐਂਟੀ ਸਿੱਖ ਵੀ ਰਿਹਾ, ਵਾਜਪਾਈ ਦੇ ਵੇਲੇ ਮਿਨਿਸਟਰ ਸੀ, ਕੱਲ ਉਹ ਕਿਸੇ ਕਿਤਾਬ ਦਾ ਉਹਨੇ ਜਿਹੜਾ ਘੁੰਡ ਚਕਾਈ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਜੀ ਬਿਲਕੁਲ ਫੇਲ ਹੈ। ਹੁਣ ਉਹਨੇ ਕਿਹਾ ਜੀ ਹੁਣ ਤਾਂ ਲੋਕ ਮਨਮੋਹਨ ਸਿੰਘ ਨੂੰ ਯਾਦ ਕਰਨਗੇ ਔਰ ਕਰਨਾ ਸ਼ੁਰੂ ਹੋ ਗਏ। ਉਹਨੇ ਕਿਹਾ ਜੀ ਕਾਊ ਤੋਂ ਬਿਨਾਂ ਹੋਰ ਕੀਤਾ ਕੀ ਹੈ। ਔਰ ਇਹ ਆਰਐਸਐਸ ਨੇ ਫੋਰਸਫੁਲੀ ਇਸ ਏਜੰਡੇ ਨੂੰ ਉਹਨਾਂ ਨੇ ਡਾਈ ਡਾਊਨ ਨਹੀਂ ਹੋਣ ਦੇਣਾ। ਔਰ ਇਹ ਗੱਲ ਜਦੋਂ ਜ਼ੁਬੈਰ ਅਹਿਮਦ BBC ਦਾ ਰਿਪੋਰਟਰ ਪੰਜਾਬ ਦੇ ਵਿੱਚ ਜਾ ਕੇ ਦੇਖ ਕੇ ਕਹਿੰਦਾ ਹੈ ਕਿ ਵੀ ਜਿਵੇਂ ਉਹ ਪਾਰਟ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਚੱਲ ਰਿਹਾ, ਸਿੱਖ ਇਹ ਮਹਿਸੂਸ ਕਰਦੇ ਨੇ ਕਿ ਇਹ ਇੱਕ ਹੋਰ ਸਾਨੂੰ ਉਲਝਾਉਣ ਦਾ, ਇੱਕ ਮਾਈਨੋਰਟੀ ਨੂੰ ਗਾਂ ਦੇ ਹਵਾਲੇ ਨਾਲ ਉਲਝਾ ਦਿੱਤਾ ਹੈ, ਦੂਸਰੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਬੇਅਦਬੀ ਹੋਣਾ ਔਰ ਜੇ ਪ੍ਰੋਟੈਸਟ ਸਿੱਖ ਕਰਦੇ ਨੇ ਉਹਨਾਂ ਨੂੰ ਹੀ ਗੋਲੀਆਂ ਨਾਲ ਉਡਾਉਣਾ, ਤੇ ਫਿਰ ਉਹਨਾਂ ਦੇ ਹੀ ਮੁੰਡਿਆਂ ਨੂੰ ਜਿਹੜੇ ਅੰਮ੍ਰਿਤਧਾਰੀ ਮੁੰਡਿਆਂ ਨੂੰ, ਦੋਨਾਂ ਭਰਾਵਾਂ ਨੂੰ ਝੂਠੇ ਕੇਸਾਂ ਦੇ ਵਿੱਚ ਉਲਝਾਉਣਾ। ਸੋ ਇਹ ਕੁੱਲ ਮਿਲਾ ਕੇ ਇਹ ਰਾਜਨੀਤੀ ਚੱਲ ਰਹੀ ਹੈ। ਪਰ ਆਉਣ ਵਾਲੇ ਦਿਨਾਂ 'ਚ ਕਿਉਂਕਿ ਪਲ ਪਲ ਦੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਜਿਹੜੇ ਨੇ ਇਹ ਵੀ ਅੱਗੋਂ ਟੈਂਪਰੇਚਰ ਦੇਖ ਰਹੇ ਨੇ, ਵਾਟਰ ਟੈਸਟ ਕਰ ਰਹੇ ਨੇ ਵੀ ਗੱਲ ਕਿੱਧਰ ਨੂੰ ਜਾਏਗੀ ਜੀ। ਔਰ ਬਾਹਰਲੀਆਂ ਸਿੱਖ ਸੰਗਤਾਂ ਜਿਵੇਂ ਯੂਬਾ ਸਿਟੀ ਦਾ ਇਕੱਠ ਹੈ ਗੁਰਦੁਆਰਾ ਕਮੇਟੀਆਂ ਦਾ ਜਾਂ ਹੋਰ ਥਾਂ ਤੇ, ਇੰਗਲੈਂਡ 'ਚ ਵੀ ਮੈਂ ਦੇਖ ਰਿਹਾ ਸੀ ਉਹਨਾਂ ਨੇ 1 ਨਵੰਬਰ ਨੂੰ ਵਰਲਡ ਸਮਿਟ ਸੱਦੀ ਹੈ ਔਰ ਯੂਬਾ ਸਿਟੀ ਵਾਲੇ ਸ਼ਾਇਦ ਕੈਨੇਡਾ ਦੇ ਵੀ ਰਿਪਰੈਜ਼ੈਂਟੇਟਿਵ ਸ਼ਾਮਲ ਹੋਣਗੇ। ਸੋ ਜੇ ਇੱਥੋਂ ਇੱਕ ਪ੍ਰੈਸ਼ਰ ਬਿਲਟ ਹੁੰਦਾ, ਇੱਥੋਂ ਇੱਕ ਗੱਲ ਤਾਂ ਚੰਗੀ ਹੈ ਕਿ ਵੀ ਇਹ ਕਲੀਨ ਹੋ ਗਿਆ ਵੀ ਇਹਨਾਂ ਨੂੰ ਕੱਢੋ, ਉਹਨਾਂ ਦੇ ਇੱਥੇ ਕੋਈ ਮੀਡੀਆ ਐਡਵਾਈਜ਼ਰ ਹੋਏ, ਕੋਈ ਦੂਜੇ ਹੋਏ, ਸਭ ਭੱਜ ਰਹੇ ਨੇ। ਪਰ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੂੰ ਹੁਣ ਥੋੜਾ ਜਿਹਾ ਸਾਹ ਆ ਗਿਆ, ਇਹਦੇ ਥੱਲੇ ਇਹ ਫੇਰ ਬਾਹਰ ਵੀ ਸ਼ਰਾਰਤ ਦੀ ਅਜੇ ਇਹਨਾਂ 'ਚ ਤੌਫੀਕ ਹੈ। ਲੇਕਿਨ ਇਸ ਵੇਲੇ ਸਿੱਖ ਸੰਗਤ ਦਾ ਰੋਹ ਜਿਹੜਾ ਹੈ ਉਹ ਪੂਰੇ ਜੋਬਨ ਤੇ ਹੈ ਔਰ ਉਹਦਾ ਇੱਕ ਛੋਟਾ ਜਿਹਾ ਝਲਕਾਰਾ ਪਿਛਲੇ ਦਿਨਾਂ 'ਚ ਯੂਬਾ ਸਿਟੀ 'ਚ ਵੀ ਫਿਰ ਦੇਖਣ ਨੂੰ ਮਿਲਿਆ, ਜਦੋਂ ਕਿ ਕੋਈ ਇਹ ਚਾਹੁੰਦਾ ਹੈ ਕਿ ਭਈ ਅਕਾਲੀਆਂ ਦੇ ਲੇਬਲ ਨੂੰ ਇਸਤੇਮਾਲ ਕੀਤਾ ਜਾਏ ਤਾਂ ਸੰਗਤ ਦਾ ਰੋਹ ਜਿਹੜਾ ਉਹ ਭਖਦਾ ਹੈ। ਹਾਲਾਂਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਕਿਸੇ ਕਿਸਮ ਦੀ ਹਿੰਸਾ ਦੇ ਹੱਕ 'ਚ ਨਹੀਂ ਹੈ ਜੀ, ਉਹ ਸਾਡੇ ਖਿਲਾਫ ਜਾਂਦਾ ਹੈ। ਬਹੁਤ ਵਾਰ ਪੁਲਿਸ ਵੀ ਸਣੇ ਇਸ਼ੂਜ਼ ਆਉਂਦੀ ਹੈ, ਆਮ ਬੱਚੇ ਬੀਬੀਆਂ ਉਹਨਾਂ ਦੇ ਵਿੱਚ ਘਬਰਾਹਟ ਵੀ ਹੁੰਦੀ ਹੈ। ਪਰ ਹੁਣ ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਅਕਾਲੀਆਂ ਨੇ ਆਪਣੀਆਂ ਕਰਤੂਤਾਂ ਦੇ ਨਾਲ ਸਿਰਜ ਲਿਆ, ਮੈਨੂੰ ਇਹ ਲੱਗਦਾ ਹੈ ਵੀ ਇਹ ਜਿੱਥੇ ਵੀ ਜਾਣਗੇ ਉੱਥੇ ਚੈਲੰਜ ਹੋਏਗਾ ਇਹਨਾਂ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਇੰਨੇ ਕੁ ਹੀ ਬਸ ਕਰਦੇ ਹਾਂ ਜੀ। ਡਾਕਟਰ ਸਾਹਿਬ ਬਿਲਕੁਲ, ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਅਹਿਮ ਘਟਨਾਵਾਂ ਦਾ ਜ਼ਿਕਰ ਸਾਡੇ ਦਰਸ਼ਕਾਂ ਨਾਲ ਕੀਤਾ ਹੈ। ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।